ਅੱਛਾ ਕਿਵੇਂ ਸੀ ਉਦੋਂ ਸੇਮ ਜੇ ਮਜ਼ਹਬੀ ਤੌਰ ਤੇ ਆਪਾਂ ਗੱਲ ਕਰਦੇ ਉਹ ਮਜ਼ਹਬੀ ਤੌਰ ਤੇ ਮੈਂ ਇੱਥੇ ਵੀ ਰੋਂਦਾ ਇਹਨਾਂ ਨੂੰ। ਦੇਖੋ ਜੀ ਆਹ ਘਰ ਸਿੱਖਾਂ ਦਾ ਉਹ ਮੁਸਲਮਾਨਾਂ ਦਾ ਫਲਾਨਾ ਦੂਸਰਿਆਂ ਦਾ। ਉਹ ਜਦੋਂ ਦਿਨ ਤਿਉਹਾਰ ਹੁੰਦੇ ਸੀ ਨਾ ਉਹ ਸਾਰੇ ਚੀਜ਼ ਖਾਈ ਜਾਂਦੇ ਸਨ, ਬੱਚੇ ਅਸੀਂ ਮਗਰ ਮਗਰ ਡਰਦੇ ਰਹੇ। ਠੀਕ ਨਹੀਂ, ਉਹ ਇੱਥੇ ਆ ਕੇ ਮਜ਼ਹਬੀ ਵਾਲਿਆਂ ਨੇ ਰੌਲਾ ਪਾ ਲਿਆ ਆ ਬਿੱਦਤ ਪਾਇਆ ਆ। ਜਿਹੜਾ ਆਮ ਜਲਸਾ ਹੁੰਦਾ ਨਾ ਤਾਲਬ ਇਲਮਾਂ ਦਾ, ਕੋਈ ਆਂਦਾ ਵਾ ਝੰਡੀਆਂ ਲੈ ਕੇ ਜਾਂਦੇ ਆ, ਤੇ ਉਹ ਨਿਜ਼ਾਮਪੁਰ ਹੋਇਆ। ਉੱਥੇ ਨਾਰਾ ਅਸੀਂ ਕੀ ਲਾਉਂਦੇ ਗਏ ਰਾਹ 'ਚ, ਜਿਹੜਾ ਨਾਰਾ ਅਸੀਂ ਲਾਉਂਦੇ ਗਏ ਆ ਹਿੰਦੂ ਮੁਸਲਿਮ ਸਿੱਖ ਈਸਾਈ ਸਭ ਹੈ ਭਾਈ ਭਾਈ, ਇਹ ਨਾਰਾ ਅਸੀਂ ਲਾਉਂਦੇ ਗਏ। ਤੇ ਅਸੀਂ ਨਿਜ਼ਾਮਪੁਰ ਉੱਥੇ ਬੜਾ ਇਕੱਠ ਹੋਇਆ ਸੀ, ਅਸੀਂ ਉੱਥੋਂ ਜਾਣਾ, ਭੁੱਖ ਲੱਗਣੀ ਨਾ ਤੇ ਦਰਬਾਰ ਸਾਹਿਬ ਜਾਣਾ। ਦਰਬਾਰ ਸਾਹਿਬ ਦੇਖਿਆ ਅੰਮ੍ਰਿਤਸਰ ਜਿਹੜਾ ਗੋਲਡਨ ਟੈਂਪਲ, ਹਾਂ ਉੱਥੇ ਜਾਣਾ। ਉੱਥੇ ਅਸੀਂ ਜੇ ਜਾਣਾ ਨਾ ਉਹਨਾਂ ਨੇ ਪਤਾ ਕੀ ਕਹਿਣਾ, ਹੁਣ ਬੇਟਾ ਟਾਈਮ ਨਹੀਂ ਹੈਗਾ, ਇੰਨੇ ਕੁ ਚਨੇ ਲੈ ਲਓ, ਇਹ ਖਾ ਲਓ, ਤੇ ਦੁਪਹਿਰ ਨੂੰ 12 ਵਜੇ ਲੰਗਰ ਹੋਣਾ, ਲੰਗਰ ਤੇ ਅਸੀਂ ਉੱਥੇ ਰੋਟੀ ਖਾਂਦੇ ਰਹੇ। ਸਾਰੇ ਮੁਸਲਮਾਨ ਖਾ ਜਾਂਦੇ ਆ, ਯਾਨੀ ਕੋਈ ਤਮੀਜ਼ ਨਹੀਂ ਸੀ ਐਸੀ ਹੈਗੀ ਉਸ ਵਕਤ ਦੇ ਵਿੱਚ। ਫਿਰ ਉਹ ਗੁਰਦੁਆਰਿਆਂ ਦੇ ਵਿੱਚ ਜਦੋਂ ਦਿਨ ਤਿਉਹਾਰ ਹੁੰਦਾ ਸੀ ਉਹ ਉਹਨੂੰ ਅਸੀਂ ਤੇ ਹਲਵਾ ਕਹਿੰਦੇ ਆ ਨਾ, ਤੇ ਉਹ ਕੁਣਕਾ ਕਹਿੰਦੇ ਹੁੰਦੇ ਸੀ। ਕੁਣਕਾ ਉਹ ਪਤਲੇ ਪਤਲੇ ਮੰਡੇ ਹੁੰਦੇ ਸੀ, ਉਹਨਾਂ ਨੇ ਘਿਓ ਚੋਣਾ ਵਿੱਚੋਂ ਦੀ, ਤੇ ਉਹ ਮੰਡਾ ਸਾਡੇ ਹੱਥ 'ਚ, ਉਹ ਖਾ ਲਓ ਕੁਣਕਾ ਖਾ ਲਓ, ਆ ਜਾਓ ਫੁਲਕਾ ਛਕ ਲਓ, ਫੁਲਕਾ ਛਕ ਲਓ। ਇਹ ਜ਼ਮਾਨਾ ਸੀ। ਹਾਂਜੀ, ਉਹ ਸਾਨੂੰ ਤਾਂ ਪਤਾ ਨਹੀਂ ਸੀ ਵੀ ਇੰਨਾ ਇਹਨਾਂ ਦਾ ਆਪਸ ਵਿੱਚ ਇਖਤਲਾਫ ਤੇ ਇੰਨੀ ਜੰਗਾਂ ਤੇ ਜਦਨ ਤੇ ਉਹਨਾਂ ਨੇ। ਉਹਨਾਂ ਆਖਿਆ ਵੀ ਪੰਜਾਬ ਦੀ ਤਕਸੀਮ ਵਾ ਤੇ ਰਿਆਸਤਾਂ ਦੀ ਕੋਈ ਤਕਸੀਮ ਨਹੀਂ, ਰਿਆਸਤਾਂ ਇੱਥੇ ਰਹਿਣੀਆਂ। ਹਾਂ ਆ ਇੱਥੇ ਰਹਿਣੀਆਂ। ਉਹ ਸਾਡੇ ਸਾਰੇ ਕਬੀਲੇ ਨੂੰ ਲੈ ਗਿਆ ਉੱਥੇ। ਅਸੀਂ ਜੀ ਚਲੇ ਗਏ ਤਲਵੰਡੀ ਚੌਧਰੀਆਂ ਦੀ, ਉੱਥੋਂ ਫਿਰ ਬੜੀ ਮੁਸ਼ਕਲ ਨਾਲ ਦਰਿਆਏ ਬਿਆਸਾ ਪਾਸ ਕੀਤਾ, ਅੱਗੋਂ ਗੱਡੀਆਂ ਮਿਲੀਆਂ ਵੈਰੋਵਾਲ ਪਿੰਡ। ਕਤਲੋਗਾਰਤ ਰਾਜ ਨਹੀਂ ਹੋਈ, ਬੜੀ ਹੋਈ ਹੈ। ਜਦੋਂ ਅਸੀਂ ਇੱਥੇ ਆਏ ਹਾਂ ਨਾ ਜੀ, ਇੱਥੇ ਪਾਣੀ ਵਿੱਚ ਦੀ ਲਾਸ਼ਾਂ ਉਬਲਦੀਆਂ ਸੀ, ਲਾਸ਼ਾਂ ਹੀ ਲਾਸ਼ਾਂ, ਲਾਸ਼ਾਂ ਹੀ ਲਾਸ਼ਾਂ, ਬਹੁਤ ਕਤਲੋਗਾਰ। ਉਹ ਟਾਈਮ ਯਾਦ ਆਉਂਦਾ ਉਹ ਵੇਲਾ। ਉਹ ਮੈਂ ਆਖਿਆ ਜੀ ਉਹ ਟਾਈਮ ਇਹੋ ਜਿਹਾ ਯਾਦ ਆਉਂਦਾ ਕਿ ਕਿਸੇ ਨੂੰ ਭੁੱਲ ਨਹੀਂ ਸਕਦਾ। ਜਿਹੜੇ ਹਾਲਾਤ ਸੀ ਔਰ ਬਦਬੂ ਇਹੋ ਜਿਹੀ ਸੀ, ਤੁਹਾਡਾ ਦਿਮਾਗ ਪਾੜਦਾ ਸੀ। ਬੰਦੇ ਦੇ ਮਾਸ ਦੀ ਬਹੁਤ ਸਖਤ ਹੁੰਦੀ ਸਾਰੇ ਜਾਨਵਰਾਂ ਨਾਲ। ਜਿਹੜੇ ਸਾਡੇ ਪਹਿਲੇ ਰਿਹਾਇਸ਼ੀ ਲੋਕ ਸੀ ਨਾ ਇੱਥੇ ਦੇ, ਉਹ ਲੁੱਟ ਮਾਰ ਨੇ ਸਾਰਾ ਕੰਮ ਖਰਾਬ ਕੀਤਾ। ਲੱਗਾ ਪਤਾ? ਲੁੱਟ ਮਾਰ, ਮਾਈ ਬੈਠੀ ਆ, ਬੁੱਢੀ ਬੈਠੀ, ਮੈਂ ਨਹੀਂ ਜਾਣਾ, ਮੈਂ ਆਪਣਾ ਘਰ ਨਹੀਂ ਛੱਡਣਾ। ਹਾਂਜੀ, ਉਹਨੂੰ ਮਾਰ ਸੁੱਟਣਾ, ਤੇ ਉਹ ਘਰ ਦਾ ਸਾਰਾ ਸਮਾਨ ਸਮੂਨ। ਉਹ ਜਿਸ ਵੇਲੇ ਲੁੱਟ ਮਾਰ ਪਈ ਹੈ ਤੇ ਲੁੱਟ ਮਾਰ ਦੇ ਵਿੱਚ ਤੁਹਾਨੂੰ ਪਤਾ ਕਤਲੋਗਾਰ ਦਾ ਵਕਤ ਆ ਜਾਂਦਾ ਸ਼ੁਰੂ ਹੋਇਆ। ਚੱਕਰ ਇਹ ਕਿੱਧਰੋਂ ਸ਼ੁਰੂ ਹੋਈ ਪਹਿਲਾਂ ਕਤਲੋਗਾਰ, ਕਿੱਧਰੋਂ ਸੁਣਿਆ ਤੁਸੀਂ? ਇਹ ਜੀ ਅਸੀਂ ਤੇ ਜੋ ਸੁਣਿਆ ਇਹ ਨਹੀਂ ਪਤਾ ਗੱਡੀ ਕਿੱਧਰੋਂ ਆਈ ਸੀਗੀ। ਉਹ ਗੱਡੀ ਖੂਨ ਨਾਲ ਭਰੀ ਸੀ, ਖੂਨੋਂ ਖੋਰ ਕੇ ਜ਼ਿਆਦਾ। ਉਸ ਗੱਡੀ ਦੇ ਆਉਣ ਦੇ ਨਾਲ ਨਾ ਇਹ ਸਾਰਾ ਕੰਮ ਰਾਵਲਪਿੰਡੀ ਆਉਂਦੇ ਗਏ ਹੈਂ, ਮਰਦਾਨ ਰਾਵਲਪਿੰਡੀ ਵੱਲੋਂ ਆਉਂਦੇ। ਉਹ ਪਠਾਨ ਲੋਕ ਭੁੱਖੇ ਸੀ, ਲੁੱਟ ਮਾਰ ਉਹਨਾਂ ਦੇ ਲੱਭਦਾ ਲੁਭਦਾ ਕੱਖ ਨਹੀਂ ਸੀਗਾ। ਉਹ ਮੈਂ ਤੁਹਾਨੂੰ ਦੱਸਿਆ ਜੀ ਮੂਜਬ ਲੁੱਟ ਮਾਰ ਬਣਿਆ ਇਸ ਘੱਟ ਵੱਢ ਦਾ ਲੁੱਟ ਮਾਰ ਬਣਿਆ। ਇੱਥੇ ਜਦੋਂ ਅਸੀਂ ਆਏ ਤੇ ਆ ਜਿਹੜੇ ਇੱਥੇ ਦੇ ਵਸੇ ਇਹ ਸਾਡੀਆਂ ਕਣਕਾਂ ਕੱਢ ਕੇ ਲੈ ਗਏ, ਡੰਗਰ ਲੈ ਗਏ, ਮਾਲ ਲੈ ਗਏ। ਮੁੜ ਕੇ ਤਹਿਸੀਲਦਾਰਾਂ ਨੇ ਛਿੱਤਰ ਜੁੱਤੀਆਂ ਮਾਰ ਕੇ ਉਹਨਾਂ ਦੇ ਘਰੋਂ ਕਣਕਾਂ ਲਈਆਂ, ਸਭ ਕੁਛ ਲਿਆ, ਤੇ ਤਾਂ ਚੌਧਰੀ ਸਾਹਿਬ ਰੋਟੀ ਖਾਣ ਲੱਗੇ ਇੱਥੇ। ਉਹ ਜਿਹੜੇ ਪਹਿਲੇ ਰਹਿਣ ਵਾਲੇ ਸੀ ਨਾ ਇੱਥੇ, ਜਿਹੜੇ ਤਬਦੀਲ ਨੇ, ਉਹਨਾਂ ਨੇ ਲੁੱਟ ਮਾਰ ਕੀਤੀ ਹੈ ਅਸਲ ਦੇ ਵਿੱਚ। ਉਹਦਾ ਕੋਈ ਪਤਾ ਨਹੀਂ। ਉਹ ਨਹੀਂ, ਤਾਰਾ ਸਿੰਘ ਜਿਹੜਾ ਸੀ ਨਾ, ਤਾਰਾ ਸਿੰਘ ਅਸਲ ਦੇ ਵਿੱਚ ਉਹ ਹਿੰਦੂ ਸੀ, ਉਹਨੂੰ ਜਾਣ ਕੇ ਸਿੱਖ ਬਣਾਇਆ ਗਿਆ ਸੀ। ਇਹ ਤਾਂ ਸਾਨੂੰ ਸਿਆਸੀ, ਉਹ ਸਾਡਾ ਘਰ ਸਿਆਸੀ ਸੀ, ਸਾਨੂੰ ਤਾਂ ਪਤਾ ਇਹਨਾਂ ਗੱਲ। ਉਹਨੂੰ ਜਾਣ ਕੇ ਸਿੱਖ ਬਣਾਇਆ ਗਿਆ। ਤਾਰਾ ਸਿੰਘ ਜੀ, ਤਾਰਾ ਸਿੰਘ ਸਾਰਿਆਂ ਸਿੱਖਾਂ ਨੂੰ ਉਹਦੇ ਤਾਰਾ ਸਿੰਘ ਦੇ ਮਗਰਦਾਰ। ਉਹਨੇ ਜਿਹੜੀ ਵੀ ਗੱਲ
ਸਿੱਖਾਂ ਨੇ ਕਹਿਣੀ ਨਾ ਤਾਰਾ ਸਿੰਘ ਨੇ ਕਰਵਾ ਲੈਣੀ, ਵਿੱਚੋਂ ਭੈਣ ਚੋਦ ਹਿੰਦੂ ਸੀਗਾ, ਉਤੋਂ ਉਹਨੇ ਇਹ ਬਣਾਇਆ ਸੀ। ਇਹ ਸਾਰਾ ਦਲਦਲਾ ਜਿੰਨਾ ਵੀ ਹੈ ਨਾ ਹਿੰਦੂਆਂ ਨੇ ਕਰਾਇਆ ਵਾ। ਤਾਰਾ ਸਿੰਘ ਦੇ ਜ਼ਰੀਏ, ਤਾਰਾ ਸਿੰਘ ਬਜ਼ਾਰ ਤੇ ਖੁਦ ਹਿੰਦੂ ਸੀ, ਉਹਨੂੰ ਇਹਨਾਂ ਨੇ ਸਿਆਸੀ ਬੇਸ ਦੇ ਉੱਤੇ ਇਹ ਲੀਡਰ ਬਣਾਤਾ ਸਿੱਖਾਂ ਦਾ। ਉਹ ਜਿਸ ਲਈ ਲੀਡਰ ਬਣਿਆ ਤੇ ਲੀਡਰ ਦੇ ਮਗਰ ਲੱਗਣਾ ਪੈਂਦਾ, ਉਦੋਂ ਇਹ ਹੋਇਆ। ਉਹ ਦਰਅਸਲ ਇਹ ਵਡਾਕਾ ਹੋਣਾ ਨਹੀਂ ਸੀ। अस्सलामुअलैकुम बाबा जी। वालेकुम सलाम जी। की हाल चाल से ठीक शुक्र है। अदा। की नाम ਤੁਹਾਡਾ? मेरा नाम शमसुल हक हुआ। शमसुल हक। वालिद साहब का नाम मोहम्मद जमीर खान वा, दादे का नाम फतेह अली खान। ਤੇ ਕਿਹੜੀ ਬਰਾਦਰੀ ਕਿਹੜੀ ਤੁਹਾਡੀ? बरादरी जी राजपूत फैमिली। ਰਾਜਪੂਤ। हाँ जी, साडा पिंड सी फतेहपुर राजपूता, ਫਤਿਹਪੁਰ ਰਾਜਪੂਤਾ ਕਿਹੜੇ ਜ਼ਿਲ੍ਹੇ 'ਚ? अमृतसर। ਅੰਮ੍ਰਿਤਸਰ ਤੋਂ ਕਿੰਨਾ ਕੁ ਦੂਰ ਪੈਂਦਾ? हाँ जी, ਅੰਮ੍ਰਿਤਸਰ ਤੋਂ ਕਿੰਨਾ ਕੁ ਪੈਂਦਾ? अमृतसर तो मेरा ख्याल है 8-9 मील। ਅੱਛਾ। ਜਿਹੜੀ ਸੜਕ ਸਿੱਧੀ ਹੁਸ਼ਿਆਰਪੁਰ ਜਾਂਦੀ ਸੀ, ਛਾਪੇ ਤੱਕ ਉਹ ਪੱਕੀ ਸੀ, ਅੱਗੋਂ ਕੱਚੀ ਸੀ। ਉੱਥੇ ਜਿਹੜੇ ਸਾਡੇ ਲਾਗੇ ਪਿੰਡ ਸਨ, ਛਾਪਾ ਬਿਲਕੁਲ ਨਜ਼ਦੀਕ, ਨਿਜ਼ਾਮਪੁਰ, ਵੱਲਾ ਵੇਰਕਾ ਨਹਿਰ ਦੇ ਨਾਲ ਹੀ, ਵੱਲਾ ਵੇਰਕਾ, ਨਿਜ਼ਾਮਪੁਰ, ਫਿਰ ਉਸ ਤੋਂ ਬਾਅਦ ਮੱਖਣ ਮੰਡੀ, ਫਿਰ ਉਸ ਤੋਂ ਬਾਅਦ ਆਪਣਾ ਸਾਡਾ ਪਿੰਡ ਫਤਿਹਪੁਰ। ਉਸ ਤੋਂ ਅੱਗੇ ਸੜਕ ਦੇ ਉੱਤੇ ਜਾ ਕੇ ਨਵਾਂ ਪਿੰਡ, ਨਵੇਂ ਪਿੰਡ ਦੇ ਅੱਗੇ ਨਿਜ਼ਾਮ ਇੱਕ ਹੋਰ ਪਿੰਡ ਸੀ, ਉਹਦਾ ਮੈਨੂੰ ਨਾਂ ਨਹੀਂ, ਫਿਰ ਭੀਲੋਵਾਲ, ਮੱਖਣ ਮੰਡੀ, ਚਾਟੀ ਵਿੰਡ। ਉਹ ਸਿੱਧੀ ਸੜਕ ਕੱਚੀ ਹੁਸ਼ਿਆਰਪੁਰ ਜਾਂਦੀ, ਹੁਣ ਪੱਕੀ ਬਣ ਗਈ ਹੋਣੀ ਹੈ ਜੀ। ਤੇ ਉਹ ਸਾਡਾ ਉੱਥੇ ਜ਼ੈਲ ਸੀਗੀ, 32 ਪਿੰਡਾਂ ਦੀ ਸਾਡੀ, ਸਾਰੀ ਸਿੱਖਾਂ ਦੀ ਸਾਡੀ ਜ਼ੈਲ ਸੀ। ਇਨਸਾਫ ਪਸੰਦ ਅਸੀਂ ਬਹੁਤ ਸੀਗੇ, ਬੜੇ ਸਾਡੇ ਮੁਕਾਬਲੇ ਦੇ ਵਿੱਚ ਸਿੱਖਾਂ ਨੇ ਵੀ ਕੀਤਾ ਵੀ ਸਾਡਾ, ਕਿਉਂਕਿ ਆਬਾਦੀ ਸਾਡੀ ਆ ਤੇ ਸਾਡਾ ਹੋਣਾ ਚਾਹੀਦਾ ਜ਼ੈਲਦਾਰ। ਮਗਰ ਕਿਉਂਕਿ ਅਦਲੋ ਇਨਸਾਫ ਦੇ ਜ਼ਰੀਏ ਦੇ ਨਾਲ ਜਿਹੜਾ ਸਾਡਾ ਜ਼ੈਲਦਾਰ ਚੌਧਰੀ ਨਬੀ ਬਖਸ਼ ਖਾਂ ਜ਼ੈਲਦਾਰੀ ਉਹਨਾਂ ਕੋਲ ਰਹੀ ਹੈ। ਤੁਹਾਡੇ ਕੀ ਲੱਗਦੇ ਸੀ ਉਹ? ਉਹ ਜੀ ਸਾਡੇ ਬਾਪ ਦੇ ਤਾਇਆ ਜੀ ਸੀ। ਤਾਇਆ ਜੀ। ਹਾਂ ਜੀ। ਤੁਹਾਡੇ ਪਿੰਡ ਜਿਹੜਾ ਆਪਣਾ ਤੁਸੀਂ ਦੱਸਣ ਉਹਦਾ ਨਾਮ ਫਤਿਹਪੁਰ ਰਾਜਪੂਤਾ। ਹਾਂ ਜੀ, ਬੜਾ ਪੁਰਾਣਾ ਪਿੰਡ। ਸੱਜੇ ਖੱਬੇ ਕਿਹੜੇ ਕਿਹੜੇ ਪਿੰਡ ਨੇ ਜਿਹੜੇ ਹੁਣੇ ਨਾਂ ਲਏ ਸਾਰੇ? ਆਪ ਦੇਖੋ ਜੀ, ਇੱਧਰ ਪਾਸੇ ਸੀ ਨਾ ਨਿਜ਼ਾਮਪੁਰ, ਇੱਧਰ ਪਾਸੇ ਛਾਪਾ, ਤੇ ਉਹਦੇ ਨਾਲ ਅੱਗੇ ਸੜਕ ਦੇ ਉੱਤੇ ਅੱਗੇ ਜਾ ਕੇ ਫੈਸਲਾ ਉੱਥੇ ਵੱਲਾ ਵੇਰਕਾ। ਵੱਲਾ ਵੇਰਕਾ ਤੁਸੀਂ ਬਣਾਏ ਸਾਰੇ। ਤਹਿਸੀਲ ਕਿਹੜੀ ਬਣਦੀ ਹੈ? ਤਹਿਸੀਲ ਕਿਹੜੀ ਬਣਦੀ? ਅੰਮ੍ਰਿਤਸਰੀ ਖਾਸ। ਖਾਸ ਅੰਮ੍ਰਿਤਸਰ। ਖਾਸ ਅੰਮ੍ਰਿਤਸਰ। ਅੱਛਾ ਅੱਛਾ। ਤੇ ਆਪਣੇ ਉੱਥੋਂ ਫਿਰ ਤੁਹਾਨੂੰ ਮੈਂ ਦੱਸਦਾ ਨਾ, ਉੱਥੋਂ ਫਿਰ ਉਹ ਸੜਕ ਚੱਲਦੀ ਸੀ ਛਾਪੇ ਤੋਂ ਅੱਗੇ। ਉਹ ਸੜਕ ਉਹ ਛਾਪੇ ਤੱਕ ਪੱਕੀ ਸੀ, ਉਸ ਤੋਂ ਅੱਗੇ ਕੱਚੀ ਸੀ। ਉਸ ਤੋਂ ਅੱਗੇ ਆ ਜਾਂਦਾ ਸੀ ਸਾਡਾ ਪਿੰਡ ਫਤਿਹਪੁਰ। ਉਸੇ ਸੜਕ ਦੇ ਉੱਤੇ ਅੱਗੇ ਆਉਂਦਾ ਸੀਗਾ ਨਵਾਂ ਪਿੰਡ, ਉਹ ਸਾਰਾ ਸਿੱਖਾਂ ਦਾ। ਸਾਡਾ ਇਲਾਕਾ ਟੋਟਲੀ ਸਾਡੇ ਆਲੇ ਦੁਆਲੇ ਸਿੱਖ ਹੀ ਸਿੱਖ ਸੀ, ਜਿਨ੍ਹਾਂ ਵਿੱਚ ਉਹਨਾਂ ਦੇ ਕੁੰਮੀ ਜਿਹੜੇ ਨਾ ਆ ਤੇਲੀ ਤੂਲੀ ਐਰਾ ਵਗੈਰਾ, ਉਹ ਮੁਸਲਮਾਨਾਂ ਦੇ ਚੰਦ ਘਰ ਸਨ। ਬਾਕੀ ਸਾਡਾ ਅੰਮ੍ਰਿਤਸਰ ਜਿਹੜਾ ਸੀ ਸਾਰਾ ਸਿੱਖਾਂ ਦਾ ਹੀ ਭਰਿਆ। ਤੁਹਾਡੇ ਪਿੰਡ ਵੀ ਕੋਈ ਹੋਇਆ ਸੀ? ਨਹੀਂ, ਸਾਡੇ ਪਿੰਡ 'ਚ ਕੋਈ ਸਿੱਖ ਨਹੀਂ ਸੀ, ਨਾ ਸਾਡੇ ਪਿੰਡ ਹਿੰਦੂ ਸੀ ਨਾ ਕੋਈ ਵੀ ਸੀ। ਸਾਡੇ ਸਿਰਫ ਅਸੀਂ ਮਹਿਰਾ ਇੱਕ ਰੱਖਿਆ ਸੀ, ਜ਼ੈਲ ਜੀ ਸਾਡੀ ਸੀ। ਹਾਂਜੀ, 32 ਪਿੰਡਾਂ ਦੀ ਜ਼ੈਲ ਸੀ। ਤੇ ਉਹ ਸਾਡਾ ਪਿੰਡ ਜਿਹੜਾ ਸੀ ਨਾ, ਉਹ ਬਹੁਤ ਅੱਛਾ, ਯਾਨੀ ਨੋਮੀਨੇਟਡ ਪਿੰਡ ਸੀਗਾ। ਰਾਜਪੂਤੀ 'ਚ ਵੀ ਉਸ ਨੋਮੀਨੇਟਡ। ਹਾਂਜੀ, ਉਹ ਅਸੀਂ ਜਾਂਦੇ ਹੁੰਦੇ ਸੀਗੇ, ਸਕੂਲ ਸੀ ਸਾਡੇ ਸਾਹਮਣੇ, ਤੇ ਉਦੋਂ ਅਸੀਂ ਪੜ੍ਹਦੇ ਹੁੰਦੇ ਸੀ ਪਹਿਲੀ ਦੂਸਰੀ 'ਚ। ਤੇ ਅਸੀਂ ਗਏ ਸੀਗੇ, ਜਿਹੜਾ ਆਮ ਜਲਸਾ ਹੁੰਦਾ ਨਾ ਤਾਲਬ ਇਲਮਾਂ ਦਾ, ਕੋਈ ਆਂਦਾ ਵਾ ਝੰਡੀਆਂ ਲੈ ਕੇ ਜਾਂਦੇ ਆ, ਤੇ ਉਹ ਨਿਜ਼ਾਮਪੁਰ ਹੋਇਆ। ਉੱਥੇ ਨਾਅਰਾ ਅਸੀਂ ਕੀ ਲਾਉਂਦੇ ਗਏ ਰਾਹ 'ਚ, ਜਿਹੜਾ ਨਾਅਰਾ ਅਸੀਂ ਲਾਉਂਦੇ ਗਏ ਆ, ਹਿੰਦੂ ਮੁਸਲਿਮ ਸਿੱਖ ਈਸਾਈ ਸਭ ਹੈ ਭਾਈ ਭਾਈ, ਇਹ ਨਾਅਰਾ ਅਸੀਂ ਲਾਉਂਦੇ ਗਏ। ਤੇ ਅਸੀਂ ਨਿਜ਼ਾਮਪੁਰ, ਉੱਥੇ ਬੜਾ ਇਕੱਠ ਹੋਇਆ ਸੀ, ਉੱਥੇ ਗਏ। ਹਾਂਜੀ। ਕਿਹੜਾ ਸਕੂਲ ਸੀ ਜਿੱਥੇ ਪੜ੍ਹਦੇ ਤੁਸੀਂ? ਸਕੂਲ ਦੇ ਸਾਹਮਣੇ ਸਾਡੀਆਂ ਹਵੇਲੀਆਂ। ਸਾਡਾ ਪਿੰਡ ਸੀਗਾ ਉੱਪਰ ਟੀਲੇ ਦੇ ਉੱਤੇ, ਨਾਲ ਸਾਡੇ ਪਿੰਡ ਦੇ ਹਸਰੀ ਵੱਲ ਚੱਲਦੀ ਸੀ, ਜਿਹੜੀ ਕਸੂਰ ਆ ਕੇ ਮੁੱਕਦੀ ਆ, ਉਹ ਉੱਥੋਂ ਨਿਕਲਦੀ। ਤੁਹਾਡੇ ਪਿੰਡ ਦੇ ਵਿੱਚ ਸੀ? ਹਾਂਜੀ, ਸਕੂਲ ਸਾਡੇ ਪਿੰਡ ਦੇ ਵਿੱਚ ਸੀ। ਸਾਡੇ ਉਹ ਡੰਗਰਾਂ ਦਾ ਹਾਤਾ ਜਿਹੜਾ ਅੰਦਰ ਕਰੀਦਾ ਡੰਗਰ, ਉਹ ਵੀ ਸੀਗਾ, ਸਕੂਲ ਵੀ ਸੀਗਾ ਚੌਥੀ ਪ੍ਰਾਇਮਰੀ ਤੱਕ। ਹਾਂਜੀ। ਅੱਛਾ। ਤੇ ਆਬਾਦੀ ਕਿੰਨੀ ਸੀ ਤੁਹਾਡੇ ਪਿੰਡ ਦੀ? ਸਾਡੇ ਪਿੰਡ ਦੀ ਆਬਾਦੀ ਕਾਫੀ ਸੀ,
ਸਾਡੇ ਦਰਗਾਹ ਜਿਹੜੀ ਸੀ ਨਾ ਉਹ ਮੀਏ ਲਾਲ ਦੀ ਸੀ, ਬੜੀ ਮਸ਼ਹੂਰ। ਮੇਲਾ ਲੱਗਦਾ ਸੀ, ਬੜਾ ਵੱਡਾ ਮੇਲਾ, 8 ਦਿਨ ਮੇਲਾ ਰਹਿੰਦਾ ਸੀ। ਔਰ ਉਹਦੇ ਮੁਤਲਕ ਅਸੀਂ ਸੁਣਦੇ ਹੁੰਦੇ ਸੀ ਭਈ ਇਹ ਹਮੀਦਾ ਬਾਨੋ ਤੇ ਹਮਾਯੂੰ ਤੇ ਉਹਦਾ ਵਕੀਲ, ਜਦੋਂ ਹਮਾਯੂੰ ਨੇ ਆਪਣਾ ਕਬਜ਼ਾ ਕੀਤਾ ਸੀ ਨਾ ਸ਼ੇਰ ਸ਼ਾਹ ਸੂਰੀ ਨੇ, ਤੇ ਇਹ ਫਿਰ ਜ਼ਿਲ੍ਹਾ ਵਤਨ ਹੋਇਆ, ਉਦੋਂ ਹੀ ਇੱਥੇ ਫਿਰਦੇ ਰਹੇ ਨੇ। ਉਹਨਾਂ ਉੱਥੇ ਦੇਖਿਆ ਕਿ ਦਰਗਾਹ ਤੇ ਦੀਵਾ ਬਲਦਾ, ਉਹਨਾਂ ਆਖਿਆ ਇੱਥੇ ਜਾ ਕੇ ਸੌਂਦੇ ਆ, ਲੰਮੇ ਪੈਂਦੇ ਆ। ਉਹਨਾਂ ਉਹ ਅਕਬਰ ਉਦੋਂ ਗੋਦੀ ਸੀ, ਅਕਬਰ ਉਦੋਂ ਗੋਦੀ ਸੀ। ਇਹ ਉਹਨਾਂ ਰੱਖੇ ਸੀ ਬਿੱਲੀਆਂ। ਉਹ ਬੜਾ ਅੱਖਾਂ ਵਾਲਾ ਦਰਵੇਸ਼ ਸੀਗਾ, ਉਹ ਬਿੱਲੀਆਂ ਨੂੰ ਫੜਦਾ ਫਿਰੇ ਤੇ ਉਹ ਇਹ ਦੋਵੇਂ ਜਾਗਦੇ ਸੀ ਜਿਸ ਉੱਤੇ ਮੱਡਾ ਯਾਨੀ ਦੂਸਰੇ। ਤੇ ਉਹ ਬਾਬਾ ਜਿਹੜਾ ਸੀ ਉਹ ਕੋਈ ਬਿੱਲੀ ਲੈਣੀ ਆ ਕਿ ਦਿੱਲੀ ਲੈਣੀ ਹੋ, ਜਿੱਥੋਂ ਉਸ ਦਰਗਾਹ ਦਾ ਬਣੀ ਆ, ਬਿੱਲੀ ਲੈਣੀ ਹੋ ਕਿ ਦਿੱਲੀ ਲੈਣੀ ਹੋ। ਉਹ ਉਹਦੀ ਮਾਂ ਜਾਗਦੀ ਸੀ ਹਮੀਦਾ ਬਾਗ ਹਮਾਯੂੰ ਦੀ, ਉਹਦੀ ਉਹਨੇ ਆਖਿਆ ਇਹਨੂੰ ਪਤਾ ਵਾ ਜੇ ਮੁਖਬਰੀ ਹੋ ਗਈ ਤੇ ਅਸੀਂ ਤੇ ਚਾਨੋਂ ਮਾਰ ਦਿਆਂਗੇ, ਸਾਨੂੰ ਤੇ ਸ਼ਾਹੀ ਕਹਿੰਦੀ ਅਸੀਂ। ਤੇ ਇਹ ਉਹਨੇ ਆਖਿਆ ਨਹੀਂ, ਜਿਹਨੂੰ ਇੰਨਾ ਪਤਾ ਨਾ ਇਹ ਦਰਵੇਸ਼ ਨਹੀਂ ਇਹ ਕੰਮ ਕਰਦੇ। ਉਹਨਾਂ ਫਿਰ ਆਰਡਰ ਕੀਤਾ ਵੀ ਸ਼ੇਰ ਸ਼ਾਹ ਸੂਰੀ ਫੌਤ ਹੋ ਗਿਆ ਵਾ ਤੇ ਤਖਤ ਖਾਲੀ, ਉਹਦਾ ਮੁੰਡਾ ਇੰਨੇ ਜੋਗਾ ਨਹੀਂ ਹੈਗਾ, ਜਾ ਕੇ ਤਖਤ ਸਾਂਭ। ਉਦੋਂ ਫਿਰ ਤਖਤ ਉਹਨਾਂ ਸਾਂਭਿਆ। ਉਹਨਾਂ ਫਿਰ ਛੋਟੀ ਇੱਟ ਦਾ ਬੜਾ ਵੱਡਾ ਦਰਬਾਰ ਬਣਾਇਆ ਸਾਡੇ ਪਿੰਡ, ਬੜੇ ਉੱਚੇ ਟੀਲੇ ਤੇ। ਮੇਲਾ ਕਦੋਂ ਲੱਗਦਾ ਸੀ ਉੱਥੇ? ਹਾਂਜੀ, ਮੇਲਾ ਲੱਗਦਾ ਸੀ, ਮੇਲਾ ਲੱਗਦਾ ਸੀ। ਅੱਛਾ, 8 ਦਿਨ ਮੇਲਾ ਰਹਿੰਦਾ ਸੀਗਾ, ਬੜਾ ਭਾਰਾ ਮੇਲਾ ਲੱਗਦਾ। ਹਾਂਜੀ, ਵੈਸੇ ਸਾਡੇ ਇਰਦ ਗਿਰਦ ਵੀ ਕਾਫੀ ਮੇਲੇ ਲੱਗਦੇ ਸਨ। ਸਾਡੀ ਸੜਕ ਜਿਹੜੀ ਜਾਂਦੀ ਸੀ ਮਾਹ ਸਿੰਘ ਦੇ ਦਰਵਾਜ਼ੇ ਤੇ ਨਾ, ਸਾਡੇ ਅੰਮ੍ਰਿਤਸਰ ਟਾਂਗੇ ਖੜੇ ਹੁੰਦੇ ਸੀ ਉੱਥੇ। ਤੇ ਸਾਡਾ ਹਵੇਲੀਆਂ ਜਿਹੜੀਆਂ ਸੀ ਸਕੂਲ ਦੇ ਬਿਲਕੁਲ ਫਰੰਟ ਤੇ। ਆ ਹੁਣ ਕਬੱਡੀ ਦਾ ਮੈਚ ਸਾਡੇ ਪਿੰਡ ਹੀ ਹੋਇਆ। ਅੱਛਾ, ਆ ਫਤਿਹਪੁਰ ਜਿਹੜਾ ਹੋਇਆ ਆ ਕਬੱਡੀ ਦਾ ਮੈਚ ਨਹੀਂ ਬੜਾ ਵੱਡਾ ਹੋਇਆ ਹੈ, ਫਤਿਹਪੁਰ ਆ ਫਤਿਹਪੁਰ ਹੋਇਆ ਨਾ, ਉਹਦੇ ਸਾਹਮਣੇ ਬੋਰਡ ਜਿਹੜੇ ਸਾਡੀਆਂ ਹਵੇਲੀਆਂ ਨੇ, ਉਹ ਉੱਚੀ ਜਗ੍ਹਾ ਤੇ ਆ, ਉਹ ਸਾਡੇ ਜ਼ਾਲਦਾਰਾਂ ਦੀਆਂ ਸਾਡੀਆਂ ਆਪਣੀਆਂ ਹਵੇਲੀਆਂ ਨੇ। ਹਾਂਜੀ। ਅੱਛਾ, ਤੁਹਾਡੇ ਰਾਜਪੂਤ ਜਿਹੜੇ ਤੁਹਾਡੀ ਬਰਾਦਰੀ ਇੱਧਰ ਕਿੱਥੇ ਕਿੱਥੇ ਬੈਠੀ? ਸਾਡੀ ਰਾਜਪੂਤ ਬਰਾਦਰੀ ਜੀ ਸਾਰਾ ਪਿੰਡ ਚੱਲ ਸਾਡਾ ਬਹਿ ਗਿਆ ਸਾਹੀਵਾਲ 88 ਦੇ ਵਿੱਚ। ਅਸੀਂ ਚੰਦ ਘਰ ਇੱਥੇ ਆਏ ਹਾਂ ਉੱਥੋਂ। ਹਾਂਜੀ, ਉਹ 88 ਚ ਸਾਡਾ ਸਾਰਾ ਪਿੰਡ ਬਹਿ ਸਾਰਾ ਹੀ ਉੱਥੇ। ਉੱਥੇ ਮੱਖਣ ਮੰਡੀ ਕਿਲ੍ਹਾ ਹੁੰਦਾ ਸੀ, ਉਹ ਜਦੋਂ ਜਰਨੈਲ ਸਿੱਕਾ ਉਦੋਂ ਉਹ ਸਾਡੇ ਨਾਂ ਤੇ ਲੱਗਾ ਹੋਇਆ ਸੀ। ਹਾਂਜੀ, ਤੇ ਉਹ ਕਿਲ੍ਹੇ ਦਾ 32 ਏਕੜ ਰਕਬਾ ਉਹ ਸਾਨੂੰ ਖਰਾਬੇ ਚ ਆਇਆ ਵਾ। ਹਾਂਜੀ। ਅੱਛਾ, ਜਦੋਂ ਉੱਠੇ ਜੇ ਫਿਰ ਉਦੋਂ ਵੰਡ ਵੇਲੇ ਕਿਵੇਂ ਉੱਠੇ ਪਿੰਡੋਂ? ਕਿਸੇ ਨੇ ਠਾਇਆ, ਕੋਈ ਹਮਲਾ ਹੋਇਆ? ਠਾਇਆ ਕਿ ਜੀ ਸਾਡਾ ਮਾਮਾ ਸੀਗਾ ਇੱਥੇ, ਸਾਡੀ ਮਾਵਾਂ ਦਾ ਮਾਮਾ, ਉਹ ਸੀ ਰਿਆਸਤ ਕਪੂਰਥਲੇ ਤਲਵੰਡੀ ਚੌਧਰੀਆਂ ਦਾ। ਉਹ ਬੜੇ ਰਾੜ ਸੀ, ਉੱਥੇ ਹਾਥੀ ਆਉਂਦੇ ਸੀ ਗੌਰਮੈਂਟ ਦੇ, ਬਹੁਤ ਤਗੜੇ ਬੰਦੇ ਸੀ। ਉਹਨਾਂ ਆਖਿਆ ਵੀ ਪੰਜਾਬ ਦੀ ਤਕਸੀਮ ਵਾ ਤੇ ਰਿਆਸਤਾਂ ਦੀ ਕੋਈ ਤਕਸੀਮ ਨਹੀਂ, ਵੀ ਰਿਆਸਤਾਂ ਇੱਥੇ ਰਹਿਣੀਆਂ। ਹਾਂ, ਇੱਥੇ ਰਹਿਣੀਆਂ। ਉਹ ਸਾਡੇ ਸਾਰੇ ਕਬੀਲੇ ਨੂੰ ਲੈ ਗਿਆ ਉੱਥੇ ਤਲਵੰਡੀ। ਉਹ ਫਿਰ ਅਸੀਂ ਬੜੀ ਮੁਸ਼ਕਲ ਦੇ ਨਾਲ ਦਰਿਆਏ ਬਾਸਾ ਬਿਆਸਾ ਲੰਘ ਕੇ ਗੱਡੀਆਂ ਦੇ ਥਰੂ ਚੌਧਰੀ ਸਾਹਿਬ ਅਸੀਂ ਲਾਹੌਰ ਆਏ, ਬੜੀ ਮੁਸ਼ਕਲ ਨਾਲ। ਤੇ ਨਾਲ ਪੁਲਿਸ, ਉਹ ਗਾਰਡ ਮਿਲਟਰੀ ਦੀ ਐਰਾ ਵਗੈਰਾ, ਤੇ ਉਹਦੇ ਨਾਲ ਉਹਦੇ ਦੀ ਪਨਾਹ ਦੇ ਵਿੱਚ ਅਸੀਂ ਇੱਥੇ ਲਾਹੌਰ ਆਏ। ਅੱਛਾ ਬਜ਼ੁਰਗੋ, ਤੁਹਾਡੇ ਫਤਿਹਪੁਰ ਰਾਜਪੂਤਾਂ ਤੇ ਸਾਰਾ ਮੁਸਲਮਾਨਾਂ ਦਾ, ਜਿਵੇਂ ਦੱਸਦੇ ਵੀ ਜ਼ੈਲਦਾਰੀ ਸਾਰੀ, ਉਹ ਤੁਹਾਡੇ ਸਾਰੀ ਆਬਾਦੀ ਦੇ ਵਿੱਚੋਂ ਸਿਰਫ ਮੁਸਲਮਾਨਾਂ ਦਾ ਪਿੰਡ ਸਾਰਾ ਸਿੱਖਾਂ ਦਾ ਸੀ, ਸਿਰਫ ਸਾਡਾ ਹੀ ਪਿੰਡ ਮੁਸਲਮਾਨਾਂ ਦਾ। ਅੱਛਾ, ਕਿਵੇਂ ਸੀ ਉਦੋਂ ਸੇਮ ਜੇ ਮਜ਼ਹਬੀ ਤੌਰ ਤੇ ਆਪਾਂ ਗੱਲ ਕਰਦੇ? ਉਹ ਮਜ਼ਹਬੀ ਤੌਰ ਤੇ ਮੈਂ ਇੱਥੇ ਵੀ ਰੋਂਦਾ ਇਹਨਾਂ ਨੂੰ। ਦੇਖੋ ਜੀ, ਆਹ ਘਰ ਸਿੱਖਾਂ ਦਾ, ਉਹ ਮੁਸਲਮਾਨਾਂ ਦਾ, ਫਲਾਨਾ ਦੂਸਰਿਆਂ ਦਾ। ਉਹ ਜਦੋਂ ਦਿਨ ਤਿਉਹਾਰ ਹੁੰਦੇ ਸੀ ਨਾ, ਉਹ ਸਾਰੇ ਚੀਜ਼ ਖਾਈ ਜਾਂਦੇ ਸਨ, ਬੱਚੇ ਅਸੀਂ ਮਗਰ ਮਗਰ ਡਰਦੇ ਰਹੇ। ਠੀਕ ਨਹੀਂ? ਉਹ ਇੱਥੇ ਆ ਕੇ ਮਜ਼ਹਬੀ ਵਾਲਿਆਂ ਨੇ ਰੌਲਾ ਪਾ ਲਿਆ, ਆ ਬਿੱਦਤ ਪਾਇਆ ਆ। ਸਿਰਫ ਹਿੰਦੂ ਕਰਦਾ ਸੀ, ਹਿੰਦੂ ਜਿਹੜਾ ਸੀ ਨਾ ਉਹਦੇ ਉਹ ਨਫ਼ਰਤ ਕਰਦਾ ਸੀਗਾ, ਬਾਕੀ ਕੋਈ ਕੌਮ ਨਹੀਂ ਹੁੰਦਾ। ਹਿੰਦੂਆਂ ਦੇ ਅਗਰ ਚੌਂਤੇ ਨੂੰ ਹੱਥ ਲੱਗ ਜਾਏ, ਤੁਹਾਡਾ ਲੱਗ ਜਾਏ, ਸਾਡਾ, ਉਹ ਕਿਤੇ ਪਿੱਟਿਆ ਗਿਆ। ਹਿੰਦੂ ਕੌਮ ਜਿਹੜੀ ਇਹ ਬੜੀ ਹੋਰ ਤਰ੍ਹਾਂ ਦੀ ਕੌਮ ਸੀ। ਹਾਂਜੀ, ਇਹਨਾਂ ਨੇ ਕਿਸੇ ਨਾਲ ਸਲੂਕ ਨਹੀਂ ਕੀਤਾ, ਕਿਸੇ ਮਜ਼ਹਬ ਨਾਲ ਵੀ। ਹਿੰਦੂ ਨੇ ਇਹ ਆਪਣੀ ਪੋਜੀਸ਼ਨ 'ਚ ਰਿਹਾ। ਉਵੇਂ ਤੁਸੀਂ ਦੱਸਦੇ ਹੋ ਵੀ ਇਕੱਠੇ ਘਰ ਸੀ, ਇੱਕ ਦੂਜੇ ਨਾਲ ਨਿਆਣੇ ਇਕੱਠੇ ਸਾਰੇ ਖੇਡਦੇ ਮਲਦੇ। ਅਸੀਂ ਉਹਨਾਂ ਦੀਆਂ ਸਿੱਖਾਂ ਦੀ ਉਹ ਜੂੰਡਾ ਕੀਤਾ ਹੁੰਦਾ ਸੀ, ਪਗੜੀ ਬੰਨੀ, ਅਸੀਂ ਉਹਨਾਂ ਦੀ ਪਗੜੀ ਖੋਲ੍ਹ ਦੇਣੀ, ਉਹਨਾਂ ਦੇ ਥੱਲੇ ਜੂੰਡਾ ਨਿਕਲਣਾ, ਉਹਨਾਂ ਸਾਡੇ ਮਗਰ ਨੱਠਣਾ। ਬੜਾ ਸਕੂਲੇ ਪੜ੍ਹਦੇ ਹਾਂ। ਹਾਂਜੀ, ਤੇ ਦਲੀਪ ਉਹਦਾ ਨਾਂ ਸੀਗਾ, ਲਾਗੇ ਉਹਦਾ ਮੁੰਡਾ ਦਲੀਪ। ਹੈਂ, ਦਲੀਪ ਕਿਹਦਾ ਮੁੰਡਾ? ਉਹ ਹੁਣ ਯਾਦ ਭੁੱਲ ਗਿਆ ਜੀ, ਉਹ ਤੇ ਆਉਂਦੇ ਸੀ ਪੜ੍ਹਨ।
ਸਾਡੇ ਕਿਹੜੇ ਪਿੰਡੋਂ ਆਉਂਦੇ ਸੀ? ਉਹ ਨਵੇਂ ਪਿੰਡੋਂ ਜੀ। ਨਵੇਂ ਪਿੰਡੋਂ ਆਉਂਦੇ ਸੀ। ਉਹ ਤੁਹਾਡੇ ਨਾਲ ਪੜਦਾ ਸੀ? ਨਾਲ ਪੜਦੇ ਸੀ ਸਾਡੇ। ਕਿਹੜਾ ਦਲੀਪ ਤੇ ਹੋਰ ਕਿਹੜਾ? ਉਹ 2-3 ਸੀ, ਉਹਨਾਂ ਦੇ ਮੈਂ ਨਾਂ ਭੁੱਲ ਗਏ। ਕਿੰਨੇ ਹੀ ਸੀ ਮੁੰਡੇ ਤੇ ਆਉਂਦੇ ਨਵੇਂ ਪਿੰਡੋਂ। ਮਾਸਟਰ ਕੌਣ ਪੜਾਉਂਦਾ ਸੀ? ਮਾਸਟਰ ਫਜ਼ਲਦੀਨ। ਉਹ ਕਿਹੜੇ ਪਿੰਡ ਦਾ ਸੀ? ਉਹ ਸਾਡੇ ਹੀ ਪਿੰਡ 'ਚ ਰਹਿੰਦਾ ਸੀਗਾ। ਤੁਹਾਡੇ ਪਿੰਡ ਦੇ ਸੀ? ਹਾਂ, ਇੱਕ ਹੈਗਾ ਸੀਗਾ ਹਿੰਦੂ, ਪਰ ਉਹ ਵੀ ਉੱਥੇ ਆਉਂਦਾ ਸੀ। ਉਹ ਪਰ ਨਿਜ਼ਾਮਪੁਰ ਆਉਂਦਾ। ਉਹਦਾ ਕੀ ਨਾਂ? ਉਹਦਾ ਨਹੀਂ ਮੈਨੂੰ ਨਾਂ ਦਾ ਪਤਾ। ਉਹ ਆਉਂਦਾ ਹੁੰਦਾ ਸੀ, 2 ਹੀ ਮਾਸਟਰ ਸਨ। ਉਹ ਸਾਨੂੰ ਆਉਂਦੇ ਹੁੰਦੇ। ਦਲੀਪ ਦਾ ਯਾਦ ਆ ਤੁਹਾਨੂੰ? ਹਾਂ, ਦਲੀਪ ਦਾ। ਨਵੇਂ ਪਿੰਡ ਦਾ? ਨਵੇਂ ਪਿੰਡ ਦਾ। ਉਹ ਤੁਹਾਡਾ ਛੋਟਾ ਹੈ ਕਿ ਵੱਡਾ? ਉਹ ਅਸੀਂ ਇੱਕੋ ਹੀ ਜਿਹੇ ਸੀ। ਇੱਕੋ ਜਿਹੇ। ਬਾਕੀ ਯਾਰ ਸਾਡੀ ਜਦੋਂ ਦੀ ਯਾਰ ਜ਼ੈਲਾਂ ਟੁੱਟੀਆਂ ਤੂੰ ਦੇਖਦਾ ਹੀ ਆ, ਅਸੀਂ ਉੱਥੇ ਨੋਮੀਨੇਟਡ ਬੰਦੇ ਉਸ ਇਲਾਕੇ ਦੇ। ਤੁਸੀਂ ਅੰਦਾਜ਼ਾ ਕਰ ਲਓ ਵੀ ਸਿੱਖਾਂ ਦੇ ਦੌਰ ਦੇ ਵਿੱਚ, ਆਪਣਾ ਉਸ ਦੌਰ ਦੇ ਵਿੱਚ ਨਾ, ਯਾਨੀ ਅੰਗਰੇਜ਼ੀ ਦੌਰ ਦੇ ਵਿੱਚ ਬਾਹਰ ਦਾ ਕੋਈ ਬੰਦਾ ਸੀ, ਉਹਨਾਂ ਤੋਂ ਕਤਲ ਹੋ ਗਿਆ ਤੇ ਉਹਦਾ 200-250-300 ਮਰਬੇ ਮਾਲ, ਉਹਨੂੰ ਫਾਂਸੀ ਹੋ ਗਈ। ਉਹਨਾਂ ਆਖਿਆ ਜੀ ਤੁਸੀਂ ਜ਼ੈਲਦਾਰ ਵੱਲ ਜਾਓ, ਨਬੀ ਬਖਸ਼ ਖਾਂ ਵੱਲ, ਫਤਿਹਪੁਰੀ ਹੈ, ਉਹਦੇ ਤੋਂ ਬਗੈਰ ਕੋਈ। ਉਹ 6.5 ਫੁੱਟ ਉਹਨਾਂ ਦਾ ਕੱਦ ਸੀਗਾ, ਜਿਸ ਘੋੜੇ ਤੇ ਬੈਠੇ ਬਹੁਤ ਜਵਾਨ ਸੀ। ਹਾਂਜੀ, ਉਹਦੇ ਕੋਲ ਜਾਓ। ਉਹ ਜਿਸ ਵੇਲੇ ਗਏ ਤਾਂ ਉਹਨਾਂ ਨੇ ਬਾਹੋਂ ਫੜ ਕੇ ਨਾ ਉਹਨਾਂ ਨੇ ਜਾ ਕੇ ਇਹਨੂੰ ਲੈ ਜਾਓ ਜੀ ਘਰ ਆਪਣੇ, ਤੇ ਜੇ ਕੋਈ ਪੁੱਛੇਗਾ ਸਰਕਾਰੀ ਐਲਕਰ ਕਹਿਣਾ ਜ਼ੈਲਦਾਰ ਨਬੀ ਬਖਸ਼ ਕਾ ਲੈ ਗਿਆ। ਕਿਸੇ ਨੇ ਨਹੀਂ ਪੁੱਛਿਆ। ਉਹ ਫਿਰ ਕਹੇ ਸੋਹਣੀ ਦਾ ਵਾਜਾ ਉੱਥੇ ਹੁੰਦਾ ਸੀ, ਉਹੋ ਜਿਹਾ ਵਾਜਾ, ਉਹਦੇ 'ਚ 72 ਬੰਦੇ ਕੰਮ ਕਰਦੇ ਸੀ ਅੰਮ੍ਰਿਤ ਸੋਹਣੀ ਦੇ ਵਾਜੇ 'ਚ। ਉਹ ਵਾਜਾ ਬੜੇ ਰੇਟ ਬੁੱਕ ਕਰਾਉਂਦੇ ਸਨ ਜਾਂ ਕੋਈ ਉਦੋਂ ਆਵੇ। ਉਸ ਵਾਜੇ ਦੇ ਨਾਲ ਉਹਨੇ ਆਖਿਆ ਸੀ, ਉਹਨੇ ਆਖਿਆ ਸਾਨੂੰ ਮੈਂ ਤੁਹਾਨੂੰ ਫਤਿਹਪੁਰ ਖੜਨਾ। ਉਹਨੇ ਆਖਿਆ ਤੂੰ ਜਾ ਆਪਣਾ ਬੱਚਾ ਲੈ ਜਾ, ਮੈਨੂੰ ਪ੍ਰੋਟੋਕੋਲ ਦੀ ਕੋਈ ਜ਼ਰੂਰਤ ਨਹੀਂ। ਉਹ ਬੜੇ ਇਨਸਾਫ ਪਸੰਦ ਸੀ। ਸਾਡੇ ਪਿੰਡ ਜਿਹੜੀਆਂ ਦਾਰੁਲ ਅਮਾਨ ਦੀਆਂ ਲੜਕੀਆਂ ਹੁੰਦੀਆਂ, ਉਹ ਉਹਨਾਂ ਦਾ ਹਾਤਾ ਬਣਿਆ ਸੀ। ਉਹ ਸਭ ਕੁਝ ਉਹ ਸਾਡੇ ਪਿੰਡ ਜਿਹੜੇ ਦੇ ਮੁਕੱਦਮੇ ਜਾਂ ਕਤਲੋ ਗਾਤਰ ਡਰਦੇ, ਉਹ ਵੀ ਸਾਡੇ ਪਿੰਡ, ਸਾਡੇ ਜ਼ੈਲ 'ਚ ਬਣਿਆ, ਸਾਡੇ ਪਿੰਡ ਬਣਿਆ। ਹਾਂਜੀ, ਉਹਨਾਂ ਦੀ ਰੋਟੀ ਪਾਣੀ ਹਰ ਚੀਜ਼ ਦਾ ਇੰਤਜ਼ਾਮ। ਅੱਛਾ, ਪਹਿਲੋਂ ਹਾਲਾਤ ਜਿਵੇਂ ਤੁਸੀਂ ਦੱਸਦੇ ਹੋ ਵੀ ਇੰਨੀ ਆਬਾਦੀ ਸੀ ਸਾਈਡਾਂ ਤੇ ਸਿੱਖਾਂ ਦੀ, ਤੇ ਤੁਸੀਂ ਦੱਸਦੇ ਵੀ ਇਕੱਠੇ ਸੀ ਸਾਰਾ ਕੁਝ, ਅਸੀਂ ਇਦਾਂ ਦਾ ਮਾਮਲਾ ਨਹੀਂ ਸੀ? ਅੱਛਾ, ਹੋਰ ਤੁਹਾਨੂੰ ਦੱਸਦਾ, ਲੜਾਈ ਝਗੜਾ ਤਾਂ ਕੋਈ ਨਹੀਂ ਸੀ ਹੁੰਦਾ? ਲੜਾਈ ਝਗੜਾ ਜੀ ਆਪਸ ਵਿੱਚ ਮੇਲਿਆਂ ਤੇ ਅਸੀਂ ਦੇਖਿਆ ਵਾ, ਡਾਂਗਾਂ ਵਰਦੀਆਂ, ਸ਼ਰਾਬਾਂ ਪੀਤੀਆਂ ਹੋਣੀਆਂ, ਐਵੇਂ ਸਦਾਈ ਗੱਲ ਪੈ ਜਾਣਾ ਦੇ ਤੇਰੇ ਦੀ। ਮੈਂ ਆਪਣੇ ਅੱਬੇ ਸਾਹ ਗਿਆ ਨਾਜੇ ਵਾਲੀ ਦੇ ਮੇਲੇ ਤੇ, ਉਹ ਮੇਰੇ ਬਾਪ ਨੇ ਮੈਨੂੰ ਘੋੜੀ ਤੇ ਬਿਠਾਇਆ ਸੀ ਮਗਰ। ਨਾਜੇ ਵਾਲੀ ਗਏ? ਨਾਜੇ ਵਾਲੀ ਕਿੰਨੀ ਦੂਰ ਹੈ? ਨਾਜੇ ਵਾਲੀ ਸਾਡੇ ਫਤਿਹਪੁਰ ਦੇ ਰਕਬੇ 'ਚ ਵਾ ਜੀ। ਉਹ ਇੱਕ ਦਰਵੇਸ਼ ਦਾ ਉੱਥੇ ਹੈ ਸੀ ਮਕਾਮ, ਕੋਠਾ ਨਾਜੇ ਵਾਲੀ ਨਾਲ, ਉਹਨਾਂ ਦਾ ਕੋਈ ਰਕਬਾ ਸੀਗਾ ਉੱਥੇ। ਉਹ ਸਾਡੀ ਘੋੜੀ ਤੇ ਵੀ ਵੱਜੀ ਜੀ ਡਾਂਗ ਪਿੱਛੇ, ਉਹ ਤੇ ਅਸੀਂ ਨੱਠੇ ਉੱਥੋਂ ਤੇ ਫਤਿਹਪੁਰਾ ਸਾਹ ਲਿਆ। ਉਹ ਤੋਂ ਛਿੰਝਾਂ ਪੈਂਦੀਆਂ ਸੀ ਨਾ, ਉਹ ਛਿੰਝਾਂ ਦੇ ਵਿੱਚ ਜਿਸ ਵੇਲੇ ਲੜਾਈ ਦਾ ਮੂਜਬ ਜਿਹੜਾ ਸੀ, ਉਹ ਜਿਹੜੀ ਪਾਰਟੀ ਜਿੱਤ ਜਾਂਦੀ ਸੀ ਨਾ, ਉਹ ਦੂਸਰੀ ਬਰਦਾਸ਼ਤ ਨਹੀਂ ਸੀ ਕਰਦੀ ਹੈ, ਜਾਂ ਉਹ ਜਿਸ ਖਿਲਾੜੀ ਨੂੰ ਕੋਈ ਨੁਕਸਾਨ ਪਹੁੰਚਾ ਦੇਣਾ ਜਾਂ ਬਹੁਤਾ ਰੋਲਣਾ ਰਾਲਣਾ, ਉਹ ਭਲਵਾਨਾਂ ਨੇ ਕਬੱਡੀ 'ਚ। ਉਹ ਜੀ ਅੱਛਾ, ਫਿਰ ਅਸੀਂ ਜਾਂਦੇ ਰਹੇ ਅੰਮ੍ਰਿਤਸਰ। ਮੈਨੂੰ ਜ਼ਿਆਦਾ ਤਾਂ ਸਾਡੇ ਸੀ ਘੋੜੀਆਂ 2-3, ਤੇ ਮੈਂ ਰੋਜ਼ ਹੀ ਖੱਬੀ ਦੇ ਕੇ ਘੋੜੇ ਤੇ ਚੜ੍ਹ ਕੇ ਚੱਲ ਜਾਂਦਾ ਸੀ ਅੰਮ੍ਰਿਤਸਰ। ਹਾਂਜੀ ਅੱਛਾ, ਉਹ ਉੱਥੇ ਨਾ ਜਾਣਾ, ਤੇ ਅਸੀਂ ਉੱਥੋਂ ਜਾਣਾ, ਭੁੱਖ ਲੱਗਣੀ ਨਾ, ਤੇ ਦਰਬਾਰ ਸਾਹਿਬ ਜਾ, ਦਰਬਾਰ ਸਾਹਿਬ ਦੇਖਿਆ ਅੰਮ੍ਰਿਤਸਰ ਜਿਹੜਾ ਗੋਲਡਨ ਟੈਂਪਲ? ਹਾਂ, ਉੱਥੇ ਜਾਣਾ। ਉੱਥੇ ਅਸੀਂ ਜੇ ਜਾਣਾ ਨਾ, ਉਹਨਾਂ ਨੇ ਪਤਾ ਕੀ ਕਹਿਣਾ, ਹੁਣ ਬੇਟਾ ਟਾਈਮ ਨਹੀਂ ਹੈਗਾ, ਇੰਨੇ ਕੁ ਚਨੇ ਲੈ ਲਓ, ਇਹ ਖਾ ਲਓ, ਤੇ ਦੁਪਹਿਰ ਨੂੰ 12 ਵਜੇ ਲੰਗਰ ਆਉਣਾ, ਲੰਗਰ ਤੇ ਅਸੀਂ ਉੱਥੇ ਰੋਟੀ ਖਾਂਦੇ ਰਹੇ। ਸਾਰੇ ਮੁਸਲਮਾਨ ਖਾਣ ਜਾਂਦੇ। ਯਾਨੀ ਕੋਈ ਤਮੀਜ਼ ਨਹੀਂ ਸੀ ਐਸੀ ਹੈਗੀ ਉਸ ਵਕਤ ਦੇ ਵਿੱਚ। ਫਿਰ ਉਹ ਗੁਰਦੁਆਰਿਆਂ ਦੇ ਵਿੱਚ ਜਦੋਂ ਦਿਨ ਤਿਉਹਾਰ ਹੁੰਦਾ ਸੀ, ਉਹਨੂੰ ਅਸੀਂ ਤੇ ਹਲਵਾ ਕਹਿੰਦੇ ਆ ਨਾ, ਤੇ ਉਹ ਕੁਣਕਾ ਕਹਿੰਦੇ ਹੁੰਦੇ ਸੀ। ਕੁਣਕਾ ਉਹ ਪਤਲੇ ਮੰਡੇ ਹੁੰਦੇ ਸੀ, ਉਹਨਾਂ ਨੇ ਘਿਓ ਚੋਣਾ ਵਿੱਚੋਂ ਦੀ, ਤੇ ਉਹ ਮੰਡਾ ਸਾਡੇ ਹੱਥ 'ਚ, ਉਹ ਖਾ ਲਓ, ਕੁਣਕਾ ਖਾ ਲਓ, ਆ ਜਾਓ ਫੁਲਕਾ ਛਕ ਲਓ, ਫੁਲਕਾ ਛਕ ਲਓ। ਇਹ ਜ਼ਬਾਨਾਂ ਸੀ। ਹਾਂਜੀ, ਉਹ ਸਾਨੂੰ ਤਾਂ ਪਤਾ ਨਹੀਂ ਸੀ ਵੀ ਇੰਨਾ ਇਹਨਾਂ ਦਾ ਆਪਸ ਵਿੱਚ ਇਖਤਲਾਫ ਤੇ ਇੰਨੀ ਜੰਗਾਂ ਤੇ ਜਦਨ ਤੇ ਉਦੋਂ ਕੋਈ ਪਤਾ ਨਹੀਂ। ਉਹ ਨਹੀਂ, ਤਾਰਾ ਸਿੰਘ ਜਿਹੜਾ ਸੀ ਨਾ, ਤਾਰਾ ਸਿੰਘ ਅਸਲ ਦੇ ਵਿੱਚ ਉਹ ਹਿੰਦੂ ਸੀ। ਉਹਨੂੰ ਜਾਣ ਕੇ ਸਿੱਖ ਬਣਾਇਆ ਗਿਆ ਸੀ। ਇਹ ਤਾਂ ਸਾਨੂੰ ਸਿਆਸੀ, ਉਹ ਸਾਡਾ ਘਰ ਸਿਆਸੀ ਸੀ, ਸਾਨੂੰ ਤਾਂ ਪਤਾ ਇਹਨਾਂ ਗੱਲ। ਉਹਨੂੰ ਜਾਣ ਕੇ ਸਿੱਖ ਬਣਾਇਆ ਗਿਆ। ਤਾਰਾ ਸਿੰਘ ਜੀ, ਤਾਰਾ ਸਿੰਘ ਸਾਰਿਆਂ ਸਿੱਖਾਂ ਨੂੰ ਉਹਦੇ ਤਾਰਾ ਸਿੰਘ ਦੇ ਮਗਰਦਾਰ। ਉਹਨੇ ਜਿਹੜੀ ਵੀ ਗੱਲ ਸਿੱਖਾਂ ਨੇ ਕਹਿਣੀ ਨਾ, ਤਾਰਾ ਸਿੰਘ ਨੇ ਕਰਵਾ ਲੈਣੀ। ਵਿੱਚੋਂ ਭੈਣ ਚੋਦ ਹਿੰਦੂ ਸੀਗਾ, ਉਤੋਂ ਉਹਨੇ ਬਣਾਇਆ ਸੀ।
ਇਹ ਸਾਰਾ ਜ਼ਲਜ਼ਲਾ ਜਿੰਨਾ ਵੀ ਹੈ ਨਾ ਹਿੰਦੂਆਂ ਨੇ ਕਰਾਇਆ ਵਾ। ਤਾਰਾ ਸਿੰਘ ਦੇ ਜਿਹੜੇ ਤਾਰਾ ਸਿੰਘ ਬਜ਼ਾ ਤੇ ਖੁਦ ਹਿੰਦੂ ਸੀ, ਉਹਨੂੰ ਇਹਨਾਂ ਨੇ ਸਿਆਸੀ ਬੇਸ ਦੇ ਉੱਤੇ ਇਹ ਲੀਡਰ ਬਣਾਤਾ ਸਿੱਖਾਂ ਦਾ। ਉਹ ਜਿਸ ਲਈ ਲੀਡਰ ਬਣਿਆ ਤੇ ਲੀਡਰ ਦੇ ਮਗਰ ਲੱਗਣਾ ਪੈਂਦਾ, ਉਦੋਂ ਇਹ ਹੋਇਆ। ਉਹ ਦਰਅਸਲ ਇਹ ਵਡਾਕਾ ਹੋਣਾ ਨਹੀਂ ਸੀ। ਆ ਜਿਹੜੇ ਸਾਡੇ ਮੈਂ ਤੁਸੀਂ ਮੇਰੀ ਗੱਲ ਉੱਚੀ ਬੋਲੋ, ਕੋਈ ਗੱਲ ਨਹੀਂ ਯਾਰ, ਬੰਦਾ ਇਹੋ ਜਿਹੀ ਗੱਲ ਕਰਦੇ ਆ ਵੀ ਜਿਹੜੇ ਸਾਡੇ ਪਹਿਲੇ ਰਿਹਾਇਸ਼ੀ ਲੋਕ ਸੀ ਨਾ ਇੱਥੇ ਦੇ, ਉਹ ਲੁੱਟ ਮਾਰ ਨੇ ਸਾਰਾ ਕੰਮ ਖਰਾਬ ਕੀਤਾ। ਲੱਗਾ ਪਤਾ? ਲੁੱਟ ਮਾਰ ਮਾਈ ਬੈਠੀ ਆ, ਬੁੱਢੀ ਬੈਠੀ, ਮੈਂ ਨਹੀਂ ਜਾਣਾ, ਮੈਂ ਆਪਣਾ ਘਰ ਨਹੀਂ ਛੱਡਣਾ, ਹਾਂਜੀ ਉਹਨੂੰ ਮਾਰ ਸੁੱਟਣਾ। ਤੇ ਉਹ ਘਰ ਦਾ ਸਾਰਾ ਸਮਾਨ ਸਮੂਨ, ਉਹ ਜਿਸ ਲਈ ਲੁੱਟ ਮਾਰ ਪਈ ਹੈ ਤੇ ਲੁੱਟ ਮਾਰ ਦੇ ਵਿੱਚ ਤੁਹਾਨੂੰ ਪਤਾ ਕਤਲੋਗਾਰ ਦਾ ਵਕਤ ਆ ਜਾਂਦਾ, ਸ਼ੁਰੂ ਹੋਇਆ ਆਹ ਚੱਕਰ। ਇਹ ਕਿੱਧਰੋਂ ਸ਼ੁਰੂ ਹੋਈ ਪਹਿਲਾਂ ਕਤਲੋਗਾਰ, ਕਿੱਧਰੋਂ ਸੁਣਿਆ ਤੁਸੀਂ? ਇਹ ਜੀ ਅਸੀਂ ਤੇ ਜੋ ਸੁਣਿਆ ਇਹ ਨਹੀਂ ਪਤਾ ਗੱਡੀ ਕਿੱਧਰੋਂ ਆਈ ਸੀਗੀ। ਉਹ ਗੱਡੀ ਖੂਨ ਨਾਲ ਭਰੀ ਸੀ, ਖੂਨ ਨਾਲ ਖੋਰ ਤੇ ਦਾਦਾ ਨੇ। ਉਸ ਗੱਡੀ ਦੇ ਆਉਣ ਦੇ ਨਾਲ ਨਾ ਇਹ ਸਾਰਾ ਕੰਮ ਰਾਵਲਪਿੰਡੀ ਆਉਂਦੇ ਗਈ ਹੈਂ, ਮਰਦਾਨ ਰਾਵਲਪਿੰਡੀ ਵੱਲੋਂ ਆਉਂਦੇ ਉਹ ਪਠਾਨ ਲੋਕ ਭੁੱਖੇ ਸੀ, ਉਹ ਲੁੱਟ ਮਾਰ ਉਹਨਾਂ ਦੇ ਲੱਭਦਾ ਲੁਭਦਾ ਕੱਖ ਨਹੀਂ ਸੀਗਾ। ਉਹ ਮੈਂ ਤੁਹਾਨੂੰ ਦੱਸਿਆ ਜੀ ਮੂਜਬ ਲੁੱਟ ਮਾਰ ਬਣਿਆ ਇਸ ਘੱਟ ਵੱਢ ਦਾ ਲੁੱਟ ਮਾਰ ਬਣਿਆ। ਇੱਥੇ ਜਦੋਂ ਅਸੀਂ ਆਏ ਤੇ ਆ ਜਿਹੜੇ ਇੱਥੇ ਦੇ ਵਸੇ ਇਹ ਸਾਡੀਆਂ ਕਣਕਾਂ ਕੱਢ ਕੇ ਲੈ ਗਏ, ਡੰਗਰ ਲੈ ਗਏ, ਮਾਲ ਲੈ ਗਏ। ਮੁੜ ਕੇ ਤਹਿਸੀਲਦਾਰਾਂ ਨੇ ਛਿੱਤਰ ਜੁੱਤੀਆਂ ਮਾਰ ਕੇ ਉਹਨਾਂ ਦੇ ਘਰੋਂ ਕਣਕਾਂ ਲਈਆਂ, ਸਭ ਕੁਛ ਲਿਆ ਤੇ ਤਾਂ ਚੌਧਰੀ ਸਾਹਿਬ ਰੋਟੀ ਖਾਣ ਲੱਗੇ ਇੱਥੇ। ਉਹ ਜਿਹੜੇ ਪਹਿਲੇ ਰਹਿਣ ਵਾਲੇ ਸੀ ਨਾ ਇੱਥੇ, ਜਿਹੜੇ ਤਬਦੀਲ ਨੇ ਉਹਨਾਂ ਨੇ ਲੁੱਟ ਮਾਰ ਕੀਤੀ ਹੈ ਸ਼ੁਰੂ ਅਸਲ ਦੇ ਵਿੱਚ। ਉੱਥੇ ਵੈਸੇ ਵਸੇਬ ਤੁਹਾਡਾ ਵਧੀਆ ਸੀ ਹੈਂ ਕਿ 30-32 ਪਿੰਡਾਂ 'ਚ ਇੱਕ ਮੁਸਲਮਾਨਾਂ ਦਾ ਪਿੰਡ ਸੀ, ਤੁਹਾਡਾ ਵਸੇਬ ਵਧੀਆ ਸੀ, ਕੋਈ ਲੜਾਈ ਝਗੜਾ ਨਹੀਂ ਸੀ, ਮਜ਼ਹਬੀ ਇਖਤਲਾਫ ਨਹੀਂ ਸੀ ਕੋਈ। ਸਾਡਾ ਬੰਦਾ ਬੜੇ ਜਿਹੜੇ ਜ਼ੈਲਦਾਰ ਸਾਹਿਬ ਸੀ ਨਾ, ਉਹ ਬਹੁਤ ਅੱਛੇ ਬੰਦੇ ਸਨ। ਉਹ ਹਰ ਇੱਕ ਦੇ ਘਰ ਜਾਂਦੇ ਸਨ, ਘਰ ਜਾ ਕੇ ਉਹਨਾਂ ਦੇ ਸੁਲ੍ਹਾ ਕਰਾ ਕੇ ਜੱਫੀਆਂ ਪਵਾ ਕੇ ਹਾਂਜੀ ਫਿਰ ਵਾਪਸ ਆਉਂਦੇ ਸੀ। ਉਹ ਕਹਿੰਦੇ ਉਹਨਾਂ ਨੂੰ ਪਤਾ ਸੀ ਕਿ ਇਹ ਸਾਰਾ ਸਾਡਾ ਵਾਹਦ ਪਿੰਡ ਮੁਸਲਮਾਨਾਂ ਦਾ ਤੇ ਸਾਡੇ ਕੋਈ ਇਹ ਜ਼ੈਲਦਾਰੀ ਆ, ਅਸੀਂ ਇਹਨੂੰ ਨਿਭਾਉਣਾ ਵਾ ਭਾਵੇਂ ਕਿਸ ਤਰੀਕੇ ਨਾਲ ਨਿਭਾਈਏ। ਉਹ ਇਸ ਕਿਸਮ ਦਾ ਬੰਦਾ ਸੀ। ਤੇ ਸਾਡੇ ਤੇ ਹਰ ਵਕਤ ਸਿੱਖ ਆਏ ਰਹਿੰਦੇ ਸੀ ਹਵੇਲੀਆਂ ਦੇ ਵਿੱਚ। ਉਹਨਾਂ ਦੀਆਂ ਬਾਗ ਸਾਨੂੰ ਸੰਤਰੇ, ਮਾਲਟੇ, ਮਾਂ ਐਰਾ ਵਗੈਰਾ ਉਹ ਦੇ ਕੇ ਜਾਂਦੇ ਰਹਿੰਦੇ। ਜਿਹੜੇ ਕੋਈ ਲਾਗੇ ਪਿੰਡਾਂ ਦੇ ਜਿਹੜੇ ਕੋਈ ਸਰਕਰਦਾ ਯਾਦ ਹੈ ਤੁਹਾਨੂੰ, ਜਿਹੜੇ ਚੌਧਰੀ ਟਾਈਪ ਤੁਹਾਡੇ ਕੋਲ ਆਉਂਦੇ ਸੀ, ਤੁਹਾਡੇ ਜ਼ੈਲਦਾਰ ਕੋ ਉਹਨਾਂ ਦੇ ਨਾਂ ਯਾਦ? ਉਹ ਯਾਰ ਮੈਨੂੰ ਉਹਦਾ ਨਾਂ ਨਹੀਂਗਾ। ਉਹ 100 ਏਕੜ ਕਿੱਲਾ ਸੀਗਾ ਉਹਦਾ, ਉਹਨੇ ਜ਼ੈਲਦਾਰੀ ਦੇ ਵਿੱਚ ਨਾਂ ਦਿੱਤਾ ਸੀ ਸਾਡੇ ਖਿਲਾਫ ਵੀ ਮੈਂ ਵੀ ਜ਼ੈਲਦਾਰ ਹੋਣਾ ਚਾਹੀਦਾ। ਉਹ ਮਗਰ ਜਿਹੜੀ ਸੀ ਨਾ ਆਪਣਾ ਅੰਗਰੇਜ਼ ਕੌਮ, ਅਸਲ ਸਬਬ ਨਹੀਂ ਨਾ ਤੁਹਾਨੂੰ ਪਤਾ। ਅੰਗਰੇਜ਼ ਚੂੰਕਿ ਆਪਣਾ ਉਹ ਕੀ ਨਾਂ ਤੁਹਾਡੇ ਜਿਨ੍ਹਾਂ ਦੀ ਮਾਨ ਸਿੰਘ ਰਾਣਾ ਕੀ ਉਹ ਯਾਰ ਜਿਨ੍ਹਾਂ ਨੇ ਹਕੂਮਤ ਵੀ ਕੀਤੀ ਆ ਸਿੱਖਾਂ ਚੋਂ, ਮਹਾਰਾਜਾ ਰਣਜੀਤ ਸਿੰਘ। ਸਿੱਖਾਂ ਨੇ ਰਣਜੀਤ ਸਿੰਘ ਤੋਂ ਹਕੂਮਤ ਖੋਈ ਸੀ, ਠੀਕ ਨੇ। ਬਾਅਦ ਚ ਪੰਜਾਬ ਉਹ ਸਿੱਖ ਕੌਮ ਜਿਹੜੀ ਸੀ ਨਾ ਅੰਗਰੇਜ਼, ਉਹ ਕਹਿੰਦੇ ਸੀ ਵੀ ਇੱਥੇ ਤਸੱਲਦ ਜੇ ਕਰ ਸਕਦੇ ਨਾ ਤੇ ਮੁਸਲਮਾਨ ਕਰ ਸਕਦੇ, ਸਾਰਾ ਮੁਸਲਮਾਨ ਸਿੱਖਾਂ ਦਾ ਵਾ। ਇਹਨਾਂ ਵਿੱਚੋਂ ਜੇ ਕੀਤਾ ਤੇ ਕੋਈ ਸ਼ਰਪਸੰਦੀ ਹੋਏ। ਇਸ ਵਜ੍ਹਾ ਤੋਂ ਅੰਗਰੇਜ਼ ਸਾਨੂੰ ਨੌਮੀ ਤਸਲੀਮ ਕਰਦਾ ਸੀ ਹਾਂਜੀ ਭਈ ਇਹ ਸਿੱਖ ਕੌਮ ਤੋਂ ਅਸੀਂ ਹਕੂਮਤ ਲਈ ਆ ਤੇ ਇਹ ਮੁਸਲਮਾਨਾਂ ਦਾ ਪਿੰਡ ਆ ਤੇ ਡਾਢਾ ਵਾ ਤੇ ਕੰਟਰੋਲ ਰੱਖਣਾ। ਯਾਨੀ ਅਸੀਂ ਜੋ ਗੱਲ ਕਰਦੀ ਅੰਗਰੇਜ਼ ਮੰਨਦਾ ਸੀ। ਨਹੀਂ ਮੈਂ ਉਵੇਂ ਗੱਲ ਕਰਦਾ ਵੀ ਉਵੇਂ ਜਿਹੜੇ ਜ਼ਾਰੀ ਗੱਲ ਆ ਕਿ ਤੁਹਾਡੀ ਪਾਰਟੀ ਦੇ ਵੀ ਹੋਣੇ, ਉਹਨਾਂ ਦੇ ਹੋਣੇ, ਉੱਥੋਂ ਦੇ ਉਹਨਾਂ ਦੇ ਨਾਲ ਮਾਮਲਾਤ ਬਿਲਕੁਲ ਦਰੁਸਤ ਸੀ, ਵਧੀਆ ਸੀ। ਜਿਹੜੇ ਕੋਈ ਬਹੁਤ ਸ਼ਾਨਦਾਰ ਮਿਲਣ ਗਿਲਣ ਵਾਲੇ ਤੁਹਾਡੇ ਕੋਲ ਮੈਂ ਆਖਿਆ ਜੀ ਉਹਨਾਂ ਦੇ ਨਾਂ ਯਾਦ ਹੈ ਕਿਸੇ ਦਾ? ਮੈਂ ਬਿਲਕੁਲ ਛੋਟਾ ਸੀ, ਛੋਟੇ ਨਹੀਂ ਇਹਨਾਂ ਨਹੀਂ ਯਾਦ। ਇਹਨਾਂ ਨਹੀਂ ਯਾਦ। ਵੈਸੇ ਪਿੰਡ ਦਾ ਨਕਸ਼ਾ ਮੈਂ ਫਤਿਹਪੁਰ ਦਾ ਆਪ ਬਣਾ ਲੈਣਾ। ਪਿੰਡ ਫਤਿਹਪੁਰ ਕਿਵੇਂ ਦਾ ਤੁਹਾਡਾ ਨਕਸ਼ਾ ਕਿਵੇਂ ਹੁਣ ਜੇ ਲੈ ਜਾਈਏ ਤਾਂ ਪਛਾਣ ਲਓਗੇ? ਹਾਂ ਉਹ ਹੁਣ ਤੇ ਉੱਥੇ ਆਬਾਦੀਆਂ ਬੜੀਆਂ ਵੱਧ ਗਈਆਂ ਨੇ। ਮੈਂ ਤੁਹਾਨੂੰ ਹੋਰ ਹਿਸਟਰੀ ਦੱਸ ਦਿੰਦਾ। ਪਹਿਲੇ ਜਦੋਂ ਨਾ ਨਲਕੇ ਸੀ, ਨਾ ਖੂਹ ਸੀ, ਨਾ ਕੋਈ ਗੱਲਬਾਤ ਸੀ। ਬਾਅਦ ਪਿੰਡ ਉਦੋਂ ਜਿਹੜੇ ਬਣੇ ਨੇ ਨਾ,
ਉਹਨਾਂ ਦੀਆਂ ਛੋਟੀਆਂ ਗਲੀਆਂ ਸੀ, ਉਹ ਪਹਾੜਾਂ ਤੇ ਬਣੇ ਸਨ ਵੀ ਥੱਲੇ ਪਾਣੀ ਆਏਗਾ ਸਾਡਾ, ਔਰ ਪਾਣੀ ਦੀ ਜਗ੍ਹਾ ਤੇ ਬਣਾਉਂਦੇ ਸੀ ਵੀ ਜਿੱਥੇ ਨਦੀ ਨਾਲੇ ਪਾਣੀ ਦੀ, ਉਹਦੇ ਲਾਗੇ ਤਲਾਸ਼ ਕਰਦੇ ਸੀ ਕੋਈ ਵੱਡਾ ਉੱਚਾ ਥੇ ਜਿਹੜਾ ਜੇ ਫਲੱਡ ਆਵੇ ਜੇ ਕੋਈ ਇਹਦੇ ਤੇ। ਉਹ ਸਾਡਾ ਪਿੰਡ ਥੇ ਦੇ ਉੱਤੇ ਆਬਾਦ ਸੀ। 4 ਨੁੱਕਰਾਂ ਸੀ ਸਾਡੇ ਪਿੰਡ ਦੀਆਂ, 4 ਹੀ ਮਸਜਿਦਾਂ ਸੀ, 4 ਹੀ ਤਖੀਏ ਸੀ, ਕੋਈ 4000 ਸਾਲ ਪੁਰਾਣੇ ਬੋਰਡ ਸਨ ਉੱਥੇ ਬੜੇ ਬੜੇ ਵੱਡੇ ਹੈਂ। ਤੇ ਉਹ ਇਸ ਤਰ੍ਹਾਂ ਦੇ 4 ਸੀ। ਮਾਨਾ ਵਾਲਾ ਸਟੇਸ਼ਨ ਸੀ ਸਾਨੂੰ ਲੱਗਦਾ, ਅੰਮ੍ਰਿਤਸਰ ਨਿਕਲਦਿਆਂ ਮਾਨਾ ਵਾਲੇ ਸੀ ਜਾਣਾ, ਤੇ ਉਹ ਸਿੱਖਾਂ ਦਾ ਸੀ ਨਾ ਮਾਨ ਸਿੰਘ ਜਿਹੜੇ ਸਾਰੇ ਸਿੱਖਾਂ ਦੇ ਪਿੰਡ ਆ। ਮਾਨ ਸਿੰਘ ਉਹਨਾਂ ਦੇ ਹਗੀਰੇ ਐਡੇ ਸ਼ਾਨਦਾਰ ਪੋਚੇ ਬਣੇ ਉੱਥੇ ਮਾਨਾ ਵਾਲਾ ਸਟੇਸ਼ਨ ਲੱਗਦਾ ਸੀ। ਅਸੀਂ ਬਿਲਕੁਲ ਕਰੀਬੀ ਹਾਂ ਅੰਮ੍ਰਿਤਸਰ ਹਾਂਜੀ। ਤੇ ਫਿਰ ਮੇਰਾ ਮਾਮਾ ਹੀ ਮਿਸਾਲਤੀ ਕੌਂਸਲ ਦੇ ਆ ਜਿਹੜੇ ਸਿੱਖਾਂ ਨੇ ਨਾ ਜ਼ਮੀਨਾਂ ਲੋਕਾਂ ਤੇ ਲੈ ਕੇ ਸਰ ਛੋਟੂ ਰਾਮ ਦਾ ਤੁਹਾਨੂੰ ਪਤਾ ਨਹੀਂ, ਸਰ ਛੋਟੂ ਰਾਮ ਹਿੰਦੂਆਂ ਦਾ ਹੀ ਬੇਟਾ ਸੀ, ਸੁਣਿਆ ਨਾ। ਉਹਨੇ ਜਿਸ ਲਈ ਹਕੂਮਤ ਲਈ ਹੈ ਨਾ, ਉਹਨੇ ਫਿਰ 3 ਮਿਸਾਲਤੀਆਂ ਬਣਾਈਆਂ ਪਈ ਇਹਨਾਂ ਦੇ ਵਹੀਆਂ ਖਾਤੇ ਖੋਲ ਰਕਬਾ ਬਹਿ ਜਾਣਾ, ਇਹ ਸਾਰਾ ਹੀ ਖੱਤਰੀਆਂ ਨੇ ਸਾਂਭ ਲਿਆ ਵਾ, ਤੇ ਇਹ ਦੁਬਾਰਾ ਇਹਨਾਂ ਨੂੰ ਵਾਪਸ ਜਾਏ। ਉਹ ਫਿਰ ਮਿਸਾਲਤੀ ਕੌਂਸਲ ਦਾ ਮੈਂਬਰ ਵੀ ਸਾਡਾ ਮਾਮਾ ਹੀ ਸੀ ਚੌਧਰੀ। ਅੱਛਾ ਹਾਂ, ਉਹਦੇ 'ਚ ਇੱਕ ਸਿੱਖ ਸੀਗਾ, ਇੱਕ ਹਿੰਦੂ ਸੀ ਤੇ ਇੱਕ ਮੁਸਲਮਾਨ, 3 ਸੀ। ਅੱਛਾ, ਜਦੋਂ ਆਏ ਜੀ ਇੱਧਰ ਨੂੰ ਉਦੋਂ ਠੀਕ ਠਾਕ ਆ ਗਏ? ਅਸੀਂ ਜੀ ਚਲੇ ਗਏ ਤਲਵੰਡੀ ਚੌਧਰੀਆਂ ਦੀ, ਉੱਥੋਂ ਫਿਰ ਬੜੀ ਮੁਸ਼ਕਿਲ ਨਾਲ ਦਰਿਆਏ ਬਿਆਸਾ ਪਾਸ ਕੀਤਾ, ਅੱਗੋਂ ਗੱਡੀਆਂ ਮਿਲੀਆਂ ਵੈਰੋਵਾਲ ਪਿੰਡ। ਕਤਲੋਗਾਰਤ ਰਾਜ ਨਹੀਂ ਹੋਈ? ਬੜੀ ਹੋਈ ਦੀ। ਜਦੋਂ ਅਸੀਂ ਇੱਥੇ ਆਏ ਹਾਂ ਨਾ ਜੀ, ਇੱਥੇ ਪਾਣੀ ਵਿੱਚ ਸੀ, ਲਾਸ਼ਾਂ ਉਬਲਦੀਆਂ ਸੀ, ਲਾਸ਼ਾਂ ਹੀ ਲਾਸ਼ਾਂ, ਬਹੁਤ ਕਤਲੋਗਾਰ। ਉਹ ਟਾਈਮ ਯਾਦ ਆਉਂਦਾ ਉਹ ਵੇਲਾ? ਉਹ ਮੈਂ ਆਖਿਆ ਜੀ ਉਹ ਟਾਈਮ ਇਹੋ ਜਿਹਾ ਯਾਦ ਆਉਂਦਾ ਕਿ ਕਿਸੇ ਨੂੰ ਭੁੱਲ ਨਹੀਂ ਸਕਦਾ, ਜਿਹੜੇ ਹਾਲਾਤ ਸੀ ਉਦੋਂ। ਔਰ ਬਦਬੂ ਇਹੋ ਜਿਹੀ ਸੀ, ਤੁਹਾਡਾ ਦਿਮਾਗ ਪਾੜਦਾ ਸੀ। ਬੰਦੇ ਦੇ ਮਾਸ ਦੀ ਬੋ ਬਹੁਤ ਸਖਤ ਹੁੰਦੀ ਸਾਰੇ ਜਾਨਵਰਾਂ ਨਾਲ। ਇੰਨੇ ਗੋਸ਼ਤ ਨਾ ਜਿੰਨੀ ਇਹਦੀ ਬਦਬੂ ਨਾ ਦਿਮਾਗ ਨੂੰ ਚੜ੍ਹਦੀ, ਉਨੀ ਕਿਸੇ ਦੀ ਨਹੀਂ ਚੜ੍ਹਦੀ। ਅਸੀਂ ਵੀ ਕਿਲੇ ਭੰਬਿਆਂ ਦੇ ਚਲੇ ਗਏ ਲਾਹੌਰੋਂ। ਉਹ ਕਿਲੇ ਭੰਬਿਆਂ ਦੇ ਸਰਦਾਰ ਖੋਰੇ ਕਿੱਡੇ ਕੁ ਵੱਡੇ ਸੀ, ਉਹ ਕੋਈ 82-84 ਪਿੰਡਾਂ ਦੇ ਮਾਲਕ। ਉੱਥੇ ਸਾਨੂੰ ਪਹਿਲੀ ਦਫਾ ਰੇਡੀਓ ਲੱਭਿਆ, ਐਡਾ ਸਾਰਾ ਰੇਡੀਓ ਉਸ ਵਕਤ। ਹੁਣ ਸੰਧੂ ਬੈਠੇ ਉੱਥੇ ਹੈ, ਹੁਣ ਸੰਧੂ ਨੇ ਭੰਬਿਆਂ 'ਚ। ਅੱਛਾ ਹਾਂ, ਭੰਬਿਆਂ ਦਾ ਉਹ ਪਹਿਲੋਂ ਅਸੀਂ ਉੱਥੇ ਜਾ ਕੇ। ਫਿਰ ਇੱਧਰ ਆ ਗਏ। ਉੱਥੇ ਇੰਨਾ ਉਹਨਾਂ ਦਾ ਡੰਗਰ, ਇੰਨੀਆਂ ਉਹਦੀਆਂ ਘੋੜੀਆਂ, ਇੰਨਾ ਮਾਲ ਉਹਨਾਂ ਦਾ ਬਹੁਤ, ਭੰਬਿਆਂ ਵਾਲੇ ਕਿਲੇ। ਹਾਂ, ਉੱਥੇ ਵੀ ਅਸੀਂ ਰਹਿ ਮਹੀਨਾ 2 ਮਹੀਨੇ। ਉੱਥੋਂ ਫਿਰ ਫੈਸਲਾਬਾਦ ਆਏ। ਉੱਥੋਂ ਫੈਸਲਾਬਾਦ। ਹਾਂ, ਬਹੁਤ ਲੰਮਾ ਸਫ਼ਰ ਇਹਦਾ, ਭੈੜਾ ਟਾਈਮ ਵੇਖਿਆ, ਬਹੁਤ ਲੰਮਾ ਸਫ਼ਰ। ਤੇ ਭੁੱਖ ਇੰਨੀ, ਆ 4 ਚੱਕ ਜਿੱਥੇ ਗੁਰਦੁਆਰਾ, ਇੱਥੇ ਤਹਿਸੀਲਦਾਰਾਂ ਨੇ ਉਹ ਜਿਹੜੇ ਪਹਿਲੇ ਇੱਥੇ ਦੇ ਰਹਿਣ ਵਾਲੇ ਸੀ, ਜਾਂਗਲੀ ਉਹਨਾਂ ਦੇ ਕੁੱਟ ਮਾਰ ਕਰਕੇ ਉਹਨਾਂ ਦੇ ਘਰੋਂ ਕਣਕਾਂ ਕੱਢੀਆਂ, ਮੰਜੀਆਂ ਕੱਢੀਆਂ, ਸੰਦੂਕ ਕੱਢੇ। 4 ਚੱਕ ਬੜਾ ਵੱਡਾ ਕੈਂਪ ਲੱਗਾ। ਉਹ ਫਿਰ ਤਹਿਸੀਲਦਾਰ ਮੰਜੀਆਂ ਦਿੰਦਾ ਸੀਗਾ, ਸੰਦੂਕ ਦਿੰਦਾ ਸੀ, ਤੇ ਉਹ ਫਿਰ ਅਸੀਂ 8 ਦੇ ਵਿੱਚ ਲਿਆਉਂਦੇ ਰਹੇ ਹਾਂ, 4 ਪਾਈਆਂ ਵੀ ਉਹ ਸਾਰਾ ਵਗੈਰਾ। ਬਾਬਾ ਜੀ ਬਹੁਤ ਸ਼ੁਕਰੀਆ। ਬਾਬਾ ਜੀ ਨਾਲ ਗੱਲ ਕੀਤੀ 1947 ਦੀ ਵੰਡ ਦੇ ਹਵਾਲੇ ਦੇ ਨਾਲ, ਜੋ ਇਹਨਾਂ ਦੀ ਕਹਾਣੀ ਸੀ, ਜੋ ਸਟੋਰੀ ਸੀ, ਉਹ ਤੁਹਾਡੇ ਸਾਹਮਣੇ ਰੂਬਰੂ ਕੀਤੀ। ਕੋਸ਼ਿਸ਼ ਕਰਦੇ ਰਹੀਦਾ ਇਹਨਾਂ ਬਜ਼ੁਰਗਾਂ ਦੀਆਂ ਹੱਡ ਬੀਤੀਆਂ ਆਪ ਬੀਤੀਆਂ ਉਹ ਸਾਂਝਾ ਸੀ ਪਹਿਲੋਂ, ਫਿਰ ਵਿਛੋੜੇ ਦੀ ਦਾਸਤਾਨ ਜਿਹੜੀਆਂ ਕਹਾਣੀਆਂ ਨੇ ਉਹ ਤੁਹਾਡੇ ਤੱਕ ਰੱਖਦੇ ਰਹੀਦਾ। ਉਮੀਦ ਕਰਦੇ ਹਾਂ ਕਿ ਜਿੰਨਾ ਚਿਰ ਸਾਹ ਨੇ ਉਨੀ ਦੇਰ ਇਹਨਾਂ ਬਜ਼ੁਰਗਾਂ ਦੀਆਂ ਕਹਾਣੀਆਂ ਤੁਹਾਡੇ ਤੱਕ ਸ਼ੇਅਰ ਕਰਦੇ ਰਹਾਂਗੇ। ਮਿਲਾਂਗੇ ਫਿਰ, ਰੱਬ ਰੱਖੇ।